अस्सलाम वालेकुम की हाल है प्यारो। मैं आबज़िया ਤੇ ਤੁਸੀਂ ਵੇਖ ਰਹੇ ਹੋ ਵੇਖ ਪੰਜਾਬ ਟੀਵੀ। ਮਿੱਤਰੋ ਪਿਆਰਿਓ, ਤੁਸੀਂ ਮੇਰੇ ਜਿਹੜਾ ਬੈਕਗ੍ਰਾਉਂਡ ਵੇਖਦੇ ਪਏ ਹੋ, ਜਿਹੜਾ ਮੇਰੇ ਪਿੱਛੇ ਇੱਕ ਕਮਰਾ ਬਣਿਆ ਹੋਇਆ ਹੈ, ਤੇ ਮੈਨੂੰ ਤੇ ਇਹੋ ਜਿਹੀਆਂ ਚੀਜ਼ਾਂ ਬਹੁਤ ਅਟਰੈਕਟ ਕਰਦੀਆਂ ਨੇ। ਜਦ ਮੈਂ ਇਹਨੂੰ ਵੇਖਿਆ ਤੇ ਮੈਂ ਕਿਹਾ ਵੀ ਇਹਨੂੰ ਕੈਪਚਰ ਕਰਨਾ ਚਾਹੀਦਾ ਹੈ। ਆਉਣ ਵਾਲੇ ਕੁਝ ਸਾਲਾਂ ਤੋਂ ਬਾਅਦ ਸ਼ਾਇਦ ਸਾਡੇ ਕੋਲੇ ਆ ਚੀਜ਼ਾਂ ਨਾ ਰਹਿਣ। ਕਿੰਨੀਆਂ ਨਾਪੈਦ ਹੋ ਗਈਆਂ ਨੇ ਚੀਜ਼ਾਂ। ਲੱਕੜ ਦਾ ਬਾਰ ਹੈ, ਉਹ ਪੁਰਾਣਾ ਦੇਸੀ ਤਾਲਾ ਹੈ ਤੇ ਕੱਚਾ ਕੋਠਾ ਹੈ। ਕਿਹੜੀ ਜਗ੍ਹਾ ਤੇ ਅਸੀਂ ਭਲਾ? ਅਸੀਂ ਇਸ ਵੇਲੇ ਇੱਕ ਮੁਰੱਬੇ ਔਰ ਉਹਦੇ ਡੇਰੇ ਤੇ ਆ, ਖੂਹ ਤੇ ਆ, ਤੇ ਤੁਹਾਨੂੰ ਅਸੀਂ ਪੁਰਾਣਾ ਖੂਹ ਵੀ ਵਿਖਾਉਂਦੇ ਆ। ਤੇ ਆ ਉਹੀ ਸੈਟਅਪ ਹੈ, ਛੋਟਾ ਹੋ ਗਿਆ। ਪਹਿਲੇ ਡੇਰਾ ਥੋੜਾ ਖੁੱਲਾ ਹੁੰਦਾ ਸੀ, ਵੱਡਾ ਹੁੰਦਾ ਸੀ ਨਾ, ਤੇ ਉਦੋਂ ਰੌਣਕ ਵੀ ਬਹੁਤ ਹੁੰਦੀ ਸੀ। ਰੌਣਕ ਅਸਲ 'ਚ ਹੁੰਦੀ ਹੈ ਬਜ਼ੁਰਗਾਂ ਦੇ ਨਾਲ, ਬਾਬਿਆਂ ਦੇ ਨਾਲ। ਤੇ ਜਦੋਂ ਬਾਬੇ ਮੁੱਕ ਜਾਣ ਕਿਸੇ ਘਰ ਦੇ ਵਿੱਚੋਂ, ਮੇਰਾ ਸਮਝਣਾ ਹੈ, ਮੇਰਾ ਕਹਿਣਾ ਹੈ ਕਿ ਉਦੋਂ ਉਸ ਘਰ ਦੇ ਵਿੱਚੋਂ ਰੌਣਕਾਂ ਮੁੱਕ ਜਾਂਦੀਆਂ ਨੇ ਤੇ ਸਿਆਣਿਆਂ ਦੇ ਨਾਲ ਹੀ ਰੌਣਕਾਂ ਹੁੰਦੀਆਂ ਨੇ। ਉਦੋਂ ਆ ਜਗ੍ਹਾ ਖੁੱਲੀ ਹੁੰਦੀ ਸੀ। ਮਤਲਬ ਆ ਜਿੱਥੇ ਪਿੱਛੇ ਮੱਕੀ ਲੱਗੀ ਹੋਈ ਹੈ ਨਾ, ਇੱਥੇ ਵੀ ਇਹਨਾਂ ਨੇ ਥੋੜਾ ਜਿਹਾ ਐਂ ਕਰਕੇ ਥੜਾ ਬਣਾਇਆ ਸੀ ਔਰ ਲੋਕ ਇੱਥੇ ਆਣ ਕੇ ਬੈਠਦੇ ਸਨ ਔਰ ਸਾਰੀ ਸਾਰੀ ਦੁਪਹਿਰ ਜਿਹੜੀ ਹੈ ਇੱਥੇ ਬਹਿ ਕੇ ਗੱਪਸ਼ਪ ਲਾਣੀ, ਇੰਜੋਏ ਕਰਨਾ। ਹੁਣ ਜਿਵੇਂ ਜਿਵੇਂ ਟਾਈਮ ਗੁਜ਼ਰਦਾ ਜਾਂਦਾ ਹੈ, ਉਵੇਂ ਉਵੇਂ ਹਰ ਬੰਦਾ ਜਿਹੜਾ ਬਿਜ਼ੀ ਹੈ, ਉਹਦੇ ਕੋਲ ਟਾਈਮ ਨਹੀਂ। ਨਵੀਆਂ ਨਸਲਾਂ ਜਿਹੜੀਆਂ ਨੇ, ਉਹਨਾਂ ਦੇ ਕੋਲ ਬਿਲਕੁਲ ਕੋਈ ਟਾਈਮ ਨਹੀਂ। ਉਹ ਕਹਿੰਦੇ ਨੇ ਆਪਣੇ ਪੜ੍ਹਾਈਆਂ ਦੇ ਵਿੱਚ ਰੁੱਝੇ ਨੇ, ਉਸ ਤੋਂ ਬਾਅਦ ਫਿਰ ਨੌਕਰੀਆਂ ਦੇ ਚੱਕਰ 'ਚ ਪੈ ਜਾਂਦੇ ਨੇ। ਲੇਕਿਨ ਜਿਹੜਾ ਆ ਅਪਨਾਈਅਤ ਹੈ, ਜਿਹੜੀ ਆ ਖੂਬਸੂਰਤੀ ਹੈ, ਸ਼ਾਇਦ ਇੱਥੋਂ ਕੋਈ ਪੜ੍ਹਿਆ ਲਿਖਿਆ ਬੰਦਾ ਲੰਘੇ ਤੇ ਉਹਨੂੰ ਇਹਦੇ ਵਿੱਚ ਕੋਈ ਖੂਬਸੂਰਤੀ ਨਜ਼ਰ ਨਾ ਆਵੇ। ਲੇਕਿਨ ਮੇਰੇ ਵਾਸਤੇ ਆ ਉਹਨਾਂ ਕੋਠੀਆਂ ਤੋਂ ਜਾਂ ਉਹਨਾਂ ਪੱਕੇ ਡੇਰਿਆਂ ਤੋਂ ਬਹੁਤ ਸੋਹਣਾ ਹੈ ਜਿਹੜੇ ਅੱਜ ਕੱਲ੍ਹ ਲੋਕਾਂ ਨੇ ਬਣਾਏ ਹੋਏ ਨੇ। ਦੇਖੋ ਨਾ, ਮਿੱਟੀ ਦੀ ਖੁਸ਼ਬੂ ਵੀ, ਆ ਥੋੜੀ ਜਿਹੀ ਬਾਰਿਸ਼ ਪਵੇ, ਮੀਂਹ ਦੀਆਂ ਕਣੀਆਂ ਤੇ ਜਦੋਂ ਪੈਣੀਆਂ ਨੇ, ਤੇ ਜਿਹੜੀ ਇਹਦੇ ਵਿੱਚੋਂ ਖੁਸ਼ਬੂ ਆਣੀ ਹੈ, ਆ ਲਪਾਈ ਹੋਈ ਹੈ ਤੂੜੀ ਦੇ ਨਾਲ, ਮਿੱਟੀ ਦੇ ਨਾਲ। ਉਹ ਕਹਾਣੀ ਇੱਕ ਬਣਾਣੀ ਪਹਿਲੇ, ਤੇ ਉਹਦੇ ਵਿੱਚ ਮਿੱਟੀ ਨੂੰ ਨਰਮ ਕਰਕੇ ਤੇ ਫਿਰ ਲਪਾਈ ਕਰਨੀ। ਆ ਸਾਰੀਆਂ ਚੀਜ਼ਾਂ, ਛਤੀਰ ਵੀ ਪਾਏ ਹੋਏ ਨੇ। ਦੇਖੋ ਹੁਣ ਕਮਰੇ ਨੂੰ ਤਾਲਾ ਲੱਗਾ ਨਹੀਂ ਤੇ ਮੈਂ ਤੁਹਾਨੂੰ ਖੋਲ ਕੇ ਅੰਦਰਲਾ ਵੀ ਵਿਖਾਉਂਦਾ। ਛਤੀਰ ਪਾਏ ਨੇ, ਲੱਕੜ ਦੇ ਬਾਲੇ ਪਾਏ ਨੇ, ਤੇ ਉੱਤੇ ਇੱਟਾਂ ਲਾਈਆਂ ਨੇ ਲੇਕਿਨ ਲਪਾਈ ਕੀਤੀ ਹੋਈ ਹੈ। ਆ ਪੁਰਾਣਾ ਪਿੱਪਲ ਲੱਗਾ ਹੋਇਆ, ਤੇ ਉਹਦੀ ਜਿਹੜੀ ਆ ਸਾਈਡਾਂ ਤੇ ਆ ਕੀਤਾ ਹੋਇਆ ਕਾਰਨਰ ਦੇ ਵਿੱਚ, ਉਹ ਵੀ ਕੱਚੀ ਮਿੱਟੀ ਦਾ ਹੈ। ਪਿਓਰ ਮੱਡ ਹੈ, ਪਿਓਰ ਮਿੱਟੀ ਹੈ। ਮਤਲਬ ਇਹਦੇ ਵਿੱਚ ਆ ਨਹੀਂ ਕਿ ਕੱਚੀਆਂ ਇੱਟਾਂ ਦੇ ਨਾਲ ਉਸ ਤੋਂ ਬਾਅਦ ਫਿਰ ਇਹਨਾਂ ਨੇ ਉੱਤੇ ਉਹ ਕਰ ਦਿੱਤੀ ਹੈ। ਇਧਰ ਆਇਆ ਜੀ ਜ਼ਰਾ, ਮੈਂ ਤੁਹਾਨੂੰ ਇੱਕ ਚੀਜ਼ ਦਿਖਾਣੀ। ਇੱਕ ਆਲਾ ਵੀ ਰੱਖਿਆ ਹੋਇਆ। ਉਧਰ ਜ਼ਰਾ ਕੈਮਰਾ ਮਾਰੋ, ਇੱਧਰ ਇਸ ਪਾਸੇ ਆ ਦੇਖੋ, ਇਹਨੂੰ ਆਲਾ ਕਹਿੰਦੇ ਆ ਜੀ। ਆ ਆਲਾ ਹੈ। ਆ ਇਹਨੂੰ ਤੁਸੀਂ ਰੋਸ਼ਨਦਾਨ ਵੀ ਕਹਿ ਸਕਦੇ, ਲੇਕਿਨ ਇਹਨੂੰ ਆਲਾ ਕਿਹਾ ਜਾਂਦਾ ਹੈ। ਆ ਥੋੜਾ ਛੋਟਾ ਜਿਹਾ, ਵੱਡਾ ਵੀ ਹੁੰਦਾ। ਇੱਥੇ ਦੀਵਾ ਚਿਰਾਗ ਰੱਖਿਆ ਜਾ ਸਕਦਾ ਸੀ, ਤੇ ਉਹ ਜਾਂ ਕੋਈ ਹੋਰ ਵੀ ਚੀਜ਼ ਅਗਰ ਤੁਸੀਂ ਆਪਦੀ ਕੰਮ ਦੀ ਰੱਖਣੀ ਹੈ ਤਾਂ ਉਹ ਰੱਖੀ ਜਾ ਸਕਦੀ। ਹੁਣ ਮੈਂ ਤੁਹਾਨੂੰ ਪੁਰਾਣਾ ਖੂਹ ਵਿਖਾਉਣਾ। ਆਓ ਜ਼ਰਾ ਤੁਹਾਨੂੰ ਪੁਰਾਣਾ ਖੂਹ ਵਿਖਾਈਏ। ਆਹ ਪੁਰਾਣਾ ਖੂਹ ਹੈ ਜੀ, ਬੰਦ ਪਿਆ, ਲੇਕਿਨ ਇਹਦੀ ਜਿਹੜੀ ਖੂਬਸੂਰਤੀ ਹੈ, ਜਿਹੜਾ ਇਹਦਾ ਹੁਸਨ ਹੈ, ਉਹ ਅੱਜ ਵੀ ਕਾਇਮ ਹੈ। ਪੁਰਾਣੀਆਂ ਚੀਜ਼ਾਂ ਭਾਵੇਂ ਉਹ ਖਸਤਾ ਹੋ ਜਾਂਦੀਆਂ ਨੇ। ਆ ਦੇਖੋ, ਆ ਇਹਨੂੰ ਭਲਾ ਕੀ ਕਹਿੰਦੇ ਆ? ਸੁਹਾਗਾ ਹੈ। ਇਹ ਲੱਕੜ ਮੇਰਾ ਖਿਆਲ ਹੈ ਕਮ ਅਜ਼ ਕਮ ਵੀ ਇਹਨਾਂ ਨੇ ਕੋਈ 50 ਸਾਲ ਇਸਤੇਮਾਲ ਕੀਤੀ ਹੋਣੀ ਹੈ ਲੱਕੜ। ਤੇ ਕਿੰਨੀ ਪਾਏਦਾਰ ਲੱਕੜ ਹੈ, ਇਹਦਾ ਕੋਈ ਇਹਦੇ 'ਚ ਖਰਾਬ ਨਹੀਂ ਹੋਇਆ। ਥੋੜੀ ਖਸਤਾ ਹੋ ਗਈ ਹੈ, ਲੇਕਿਨ ਇਹਨੇ ਆਪਦਾ ਕੰਮ ਪੂਰਾ ਕੀਤਾ, ਬਲਕਿ ਆਪਣੀ ਕੈਪੈਸਿਟੀ ਤੋਂ ਜ਼ਿਆਦਾ ਕੰਮ ਕੀਤਾ। ਆ ਦੋਨਾਂ ਪਾਸੇ ਕੁੰਡੇ ਪਾਏ ਨੇ, ਜਦੋਂ ਫਿਰ ਉਹ ਖੇਤ ਵਿੱਚ ਸੁਹਾਗਾ ਮਾਰਨਾ ਹੁੰਦਾ ਫਿਰ ਉਹਨੂੰ ਲੈ ਕੇ ਚਲੇ ਜਾਂਦੇ ਨੇ। ਇਸ ਡੇਰੇ ਤੇ ਹਜੇ ਵੀ ਬਾਕੀਆਤ ਮੌਜੂਦ ਨੇ। ਉਹ ਬਾਕੀਆਤ ਮੌਜੂਦ ਨੇ ਜਿਹੜੀਆਂ ਮਤਲਬ ਹੁਣ ਨਹੀਂ ਲੱਭਦੀਆਂ ਸਾਨੂੰ, ਜਿਹੜੀਆਂ ਸਾਨੂੰ ਬਹੁਤ ਸਾਰੇ ਪਿੰਡਾਂ ਦੇ ਵਿੱਚ ਵੀ ਨਹੀਂ ਲੱਭਦੀਆਂ। ਹੁਣ ਪਿੰਡ ਵੀ ਮਾਡਰਨ ਹੋਣ ਦੇ ਚੱਕਰਾਂ 'ਚ, ਮੈਂ ਕਹਿੰਦਾ ਤਰੱਕੀ ਕਰੋ, ਆਪਣੇ ਤੁਸੀਂ ਪੱਕੇ ਘਰ ਬਣਾਓ, ਤੁਸੀਂ ਪੱਕੀਆਂ ਸੜਕਾਂ ਬਣਾਓ, ਗੈਸ ਆਵੇ, ਸਹੂਲਤਾਂ ਤੁਹਾਨੂੰ ਸਾਰੀਆਂ ਮਿਲਣੀਆਂ ਚਾਹੀਦੀਆਂ ਨੇ। ਲੇਕਿਨ ਜਿਹੜਾ ਆ ਹੁਸਨ ਹੈ, ਆ ਕਮ ਅਜ਼ ਕਮ ਇਹਨੂੰ ਕਾਇਮ ਰੱਖਣਾ ਚਾਹੀਦਾ। ਤੁਸੀਂ ਇੱਥੇ 4-5 ਕਮਰੇ ਹੋਰ ਨਵੇਂ ਬਣਾ ਦਿਓ, ਸੋਹਣਾ ਜਿਹਾ ਬਰਾਂਡਾ ਬਣਾ ਦਿਓ, ਹੈ ਨਾ, ਪੱਕਾ। ਲੇਕਿਨ ਆ ਜਿਹੜਾ ਹੈ, ਆ ਤੁਹਾਡੇ ਪੁਰਖਾਂ ਦੀ ਨਿਸ਼ਾਨੀ ਹੈ। ਤੁਹਾਡੇ ਦਾਦਾ ਪੜਦਾਦਾ ਨੇ ਇਹਨੂੰ ਕਿੱਡੇ ਚਾਅ ਦੇ ਨਾਲ ਬਣਾਇਆ ਹੋਏਗਾ। ਆ ਵੀ ਹੋਣਾ ਚਾਹੀਦਾ। ਹੁਣ ਆ ਜਿਹੜੀ ਖਿੜਕੀ ਹੈ, ਆ ਤੁਹਾਨੂੰ ਹੁਣ ਨਹੀਂ ਲੱਭੇਗੀ। ਆ ਸਿਰਫ ਸਰੀਏ ਲੱਗੇ ਨੇ। ਆ ਲੱਕੜੀ ਦੀ ਛੋਟੀ ਜਿਹੀ ਖਿੜਕੀ ਲੱਗੀ ਹੋਈ ਹੈ। ਆ ਜਦੋਂ ਹੁਣ ਤੇ ਆ ਬੰਦ ਕਰਤੀ ਇੱਟਾਂ ਲਾ ਕੇ, ਤੇ ਜਦੋਂ ਆ ਆਪਣੇ ਜੋਬਨ ਤੇ ਹੋਏਗਾ, ਉਦੋਂ ਇਹਦੇ ਵਿੱਚ ਵੀ ਮਹਿਫਲਾਂ ਲੱਗਦੀਆਂ ਹੋਣਗੀਆਂ। ਰਾਤ ਨੂੰ ਇੱਥੇ ਵੀ ਲੋਕ ਸੌਂ ਜਾਂਦੇ ਹੋਣਗੇ ਵੀ ਡੇਰੇ ਤੇ ਕਿਸੇ ਬੰਦੇ ਨੇ ਰਹਿਣਾ। ਤੇ ਮਾਲ ਡੰਗਰ ਦਾ ਵੀ ਭਰਮਾਰ ਸੀ। ਤੇ ਹੁਣ ਆ ਚੀਜ਼ਾਂ ਜਿਹੜੀਆਂ ਨੇ ਉਹ ਮੁੱਕਦੀਆਂ ਜਾਂਦੀਆਂ ਨੇ। ਮੇਰੀ ਰਿਕੁਐਸਟ ਹੈ,
ਸਾਰੇ ਉਹਨਾਂ ਮਿੱਤਰ ਪਿਆਰਿਆਂ ਦੇ ਅੱਗੇ ਜਿਹੜੇ ਮਾਡਰਨ ਹੋਣਾ ਚਾਹੁੰਦੇ ਨੇ। ਮਾਡਰਨ ਹੋਣ 'ਚ ਕੋਈ ਬੁਰਾਈ ਨਹੀਂ, ਬਿਲਕੁਲ ਮਾਡਰਨ ਹੋਵੇ, ਲੇਕਿਨ ਆਪਣੀਆਂ ਯਾਦਾਂ, ਆਪਣੀ ਬਾਕੀਆਤ, ਆਪਣੇ ਬਜ਼ੁਰਗਾਂ ਦੀ ਬਾਕੀਆਤ ਜਿਹੜੀਆਂ ਨੇ, ਜਿਹੜੀਆਂ ਉਹਨਾਂ ਦੀਆਂ ਹੱਥ ਨਾਲ ਬਣਾਈਆਂ ਹੋਈਆਂ ਚੀਜ਼ਾਂ ਨੇ, ਉਹਨਾਂ ਨੂੰ ਕਾਇਮ ਰੱਖੋ ਤੇ ਉਹਨਾਂ ਦੇ ਨਾਲ ਪਿਆਰ ਕਰੋ। ਆਹ ਚੀਜ਼ਾਂ ਦੁਬਾਰਾ ਨਹੀਂ ਲੱਭਣੀਆਂ। ਜਿੰਨਾ ਅਸੀਂ ਨੇਚਰ ਦੇ ਨੇੜੇ ਹੋਵਾਂਗੇ, ਜਿੰਨਾ ਅਸੀਂ ਕੁਦਰਤ ਦੇ ਨੇੜੇ ਹੋਵਾਂਗੇ, ਓਨਾ ਅਸੀਂ ਖੁਸ਼ਹਾਲ ਵੀ ਹੋਵਾਂਗੇ, ਓਨਾ ਅਸੀਂ ਤੰਦਰੁਸਤ ਵੀ ਹੋਵਾਂਗੇ। ਤੇ ਇਸ ਵਾਸਤੇ ਇਹਨਾਂ ਸਾਰੀਆਂ ਸ਼ੈਵਾਂ ਦਾ ਬਹੁਤ ਖਿਆਲ ਰੱਖਿਆ ਕਰੋ, ਤੇ ਆਪਣਾ ਵੀ ਤੇ ਆਪਣੇ ਆਲੇ ਦੁਆਲੇ ਦਾ ਵੀ ਢੇਰ ਸਾਰਾ ਖਿਆਲ ਰੱਖਿਆ ਕਰੋ। ਲਓ ਜੀ, ਮੈਨੂੰ ਦਿਓ ਇਜਾਜ਼ਤ। ਉਮੀਦ ਕਰਨੇ ਆ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਏਗੀ। ਵਧੀਆ ਲੱਗੀ ਹੈ ਤੇ ਕਮੈਂਟ ਕਰ ਦਿਓ। ਚੈਨਲ ਨੂੰ ਜੇ ਵਧੀਆ ਲੱਗਦਾ ਚੈਨਲ ਉਹਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੇ ਵਾਲਾ ਬਟਨ ਦਬਾ ਦਿਓ। ਜੇ ਇੰਝ ਦੀਆਂ ਹੀ ਦੇਸੀ ਜਿਹੀਆਂ ਵੀਡੀਓ ਵੇਖਣੀਆਂ ਨੇ, ਅਸੀਂ ਦੇਸੀ ਜਿਹੇ ਬੰਦੇ ਆ, ਅਸੀਂ ਆਹੀ ਕੁਛ ਵਿਖਾਉਣਾ ਹੈ। ਅਸੀਂ ਕੋਈ ਮਾਡਰਨ ਸ਼ੈਵਾਂ ਵਾਲੇ ਪਾਸੇ ਨਹੀਂ, ਉਹ ਵੀ ਕਦੀ ਕਿਤੇ ਵਿਖਾ ਦਾਂਗੇ, ਲੇਕਿਨ ਅਸਲ ਸਾਡੀ ਆਹੀ ਹੈ, ਹੋਂਦ ਮੇਰੀ ਆਹੀ ਹੈ। ਮੈਨੂੰ ਇਹਨਾਂ ਸ਼ੈਵਾਂ ਦੇ ਨਾਲ ਬਹੁਤ ਪਿਆਰ ਹੈ। ਲਓ ਜੀ, ਇਹਦੇ ਨਾਲ ਹੀ ਅੱਜ ਦੀ ਵੀਡੀਓ ਨੂੰ ਮੁਕਾਉਂਦੇ ਹਾਂ। ਮੈਨੂੰ ਦਿਓ ਇਜਾਜ਼ਤ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰੱਖ।